ਜੀ ਮਤਲਬ ਸਰ ਧੀਆਂ ਦੀ ਗੱਲ ਚੱਲਣ ਰਹੀ ਸੀ, ਉਹ ਮੇਰੇ ਵੀਰ ਨੇ ਕਵਿਤਾ ਬੋਲੀ ਸੀ, ਉਹ ਮੈਨੂੰ ਬਹੁਤ ਜ਼ਿਆਦਾ ਦਿਲ ਨੂੰ ਲੱਗੀ, ਜਿਹਦਾ ਕਰਕੇ ਮੈਂ ਫਟਾਫਟ ਫੋਨ ਕੀਤਾ, ਗੱਡੀ ਧੁੱਪੇ ਖਿਲਾਰ ਕੇ ਮੈਂ ਜੀ ਮੋਹਨ ਲਾਲ ਜੀ ਨੇ ਵੀ, ਸੁਰਜੀਤ ਸਿੰਘ ਉਹਨਾਂ ਨੇ ਵੀ, ਦੋਵਾਂ ਨੇ ਜੀ ਧੀਆਂ ਦੇ ਆ ਕੇ ਤੇ ਬਹੁਤ ਸੋਹਣਾ ਪੇਸ਼ਕਾਰੀ ਕੀਤੀ। ਆਓ ਜੀ, ਕਿਹਾ ਸੀ ਨਾ ਕਿ ਧੀਆਂ ਧੰਨ ਬਗਾਨਾ ਅੱਜ ਤੋਂ ਕਹਿਣਾ ਬੰਦ ਕਰੋ ਜੀ। ਇਹ ਸੁਰਜੀਤ ਭਾਈ ਸਨ, ਸੁਰਜੀਤ ਭਾਈ ਸਨ। ਹਾਂ, ਮੈਂ ਜਦੋਂ ਮੇਰੀ ਬੇਟੀ ਨੈਣਾ, ਮੇਰੀ ਬੇਟੀ ਦਾ ਨਾਮ ਹੈ ਮਨਮੀਤ ਕੌਰ, ਉਹਦਾ ਜਦੋਂ ਵਿਆਹ ਸੀ ਨਾ, ਮੈਂ ਵੈਸੇ ਗੱਲ ਹੀ ਕਰਨੀ ਹੈ, ਜੇ ਕਹੋ ਤੇ 2 ਲਾਈਨਾਂ ਵੀ ਸੁਣਾ ਦਾਂਗਾ ਜੀ। ਤੇ ਜਦੋਂ ਉਹਦਾ ਵਿਆਹ ਸੀ ਨਾ, ਉੱਥੇ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਸੀ, ਉੱਥੇ ਮੈਂ ਇਹਨਾਂ ਤੋਂ ਆਪੋਜ਼ਿਟ ਸੀ ਥੋੜੀ ਜਿਹੀ ਚੀਜ਼। ਮੈਂ ਕਿਹਾ ਸੀ ਕਿ ਆਪਾਂ ਕਹਿੰਦੇ ਕਿ ਧੀਆਂ ਕਰ ਚੱਲੀਆਂ ਸਰਦਾਰੀ, ਆਲੇ ਮਾਏ ਸਾਧ ਕੁੰਜੀਆਂ, ਮੈਂ ਕਿਹਾ ਅੱਜ ਤੋਂ ਇਹ ਗੱਲ ਮੈਂ ਗਲਤ ਪ੍ਰੂਵ ਕਰਨਾ ਚਾਹੁੰਦਾ ਵਾ। ਅੱਛਾ, ਇਹ ਕਿਹਾ ਸੀ, ਮੈਂ ਕਿਹਾ ਕਿ ਧੀਆਂ ਕਰ ਚੱਲੀਆਂ ਸਰਦਾਰੀ, ਜਿਹੜੀ ਧੀ ਨੇ ਮਾਂ ਦੇ ਨਾਲ ਰਲ ਕੇ ਤਿਲ ਤਿਲ ਕਰਕੇ ਇਸ ਘਰ ਨੂੰ ਸਜਾਇਆ ਹੁੰਦਾ ਵਾ, ਉਹ ਕਿਉਂ ਸਰਦਾਰੀ ਕਰਕੇ ਚੱਲੀ ਜਾਵੇ? ਉਹ ਧੀ ਉਸ ਘਰ ਨੂੰ ਛੱਡ ਕੇ ਨਹੀਂ ਜਾ ਰਹੀ, ਉਹਦੇ 2 ਘਰ ਬਣਦੇ ਨੇ। ਆਲੇ ਮਾਏ ਸਾਂਭ ਕੁੰਜੀਆਂ, ਧੀ ਕੁੰਜੀਆਂ ਦੇ ਕੇ ਨਹੀਂ ਜਾਊਗੀ। ਮਾਈਕ ਦੇ ਵਿੱਚ ਗੁਰੂ ਘਰ ਵਿਲਸਨ ਮੱਲੀ ਸਾਹਿਬ, ਮੈਂ ਆਪਣੀ ਚਾਬੀ ਨੂੰ ਮੈਂ ਡੈਕੋਰੇਟ ਕਰਕੇ ਲਿਆਂਦਾ ਸੀ ਜਦੋਂ ਫੇਰਿਆ ਤੇ ਮੇਰੀ ਨੈਣਾ ਬੈਠੀ ਸੀ। ਇਹ ਗੱਲਾਂ ਨੂੰ ਮੈਂ ਕਰਦੇ ਹੋਏ 2 ਗਾਣੇ ਗੀਤ ਦੇ ਲਾਈਨਾਂ ਸੁਣਾ ਕੇ, ਤੇ ਮੈਂ ਇੱਕ ਮੇਰੀ ਭੈਣ ਆ ਅਮਰ ਬਸਰਾ, ਉਹਨੂੰ ਮੈਂ ਕਿਹਾ ਸੀ ਕਿ ਤੁਸੀਂ ਜਾ ਕੇ ਉੱਥੇ ਚਾਬੀ ਫੇਰਿਆਂ ਦੇ ਬੈਠੀ ਨੂੰ ਗੁਰੂ ਮਹਾਰਾਜ ਦੇ ਸਾਹਮਣੇ ਫੜਾ ਕੇ ਆਓ। ਹਾਏ 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 ਹਾਏ, ਵਾਹ ਬਈ ਵਾਹ, ਵਾਹ ਬਈ ਵਾਹ। ਧੀ ਨੂੰ ਲੜ ਫੜਿਆ ਹੋਇਆ ਸੀ ਪ੍ਰਾਹੁਣੇ ਦਾ, ਉੱਥੇ ਦਿੱਤੀ ਗਈ ਸੀ। ਜਦੋਂ ਮੈਂ ਸਪੀਚ ਦਿੱਤੀ ਤੇ ਬਰਾਤੀ ਵੀ ਰੋ ਪਏ ਸੀ ਇਹ ਮੇਰੀ ਗੱਲ ਸੁਣ ਕੇ। ਮੈਂ ਕਿਹਾ ਮੇਰੀ ਧੀ ਚਾਬੀਆਂ ਦੇ ਕੇ ਨਹੀਂ ਜਾਊਗੀ, ਚਾਬੀਆਂ ਲੈ ਕੇ ਜਾਊਗੀ। ਜਦੋਂ ਅਸੀਂ ਘਰ ਵਿੱਚ ਸੁੱਤੇ ਹੋਵਾਂਗੇ, ਇਹਨੂੰ ਹੱਕ ਹੋਊਗਾ ਅੱਧੀ ਰਾਤ ਨੂੰ ਬਿਨਾਂ ਫੋਨ ਕੀਤੇ, ਬਿਨਾਂ ਦੱਸੇ ਆਪਣਾ ਘਰ ਖੋਲ ਕੇ ਅੰਦਰ ਆ ਸਕਦਾ। ਕਿਆ कहने, ਸਲਾਮ ਤੁਹਾਡੀ ਇਹ ਸੋਚ ਨੂੰ, ਸਲੂਟ ਤੁਹਾਡੀ ਇਹ ਸੋਚ ਨੂੰ, ਵਾਹ, ਦਿਲ ਜਿੱਤ ਲਿਆ ਜੀ। ਮੇਰੀ ਇਹ ਸੋਚ ਸੀ ਤੇ ਉਦੋਂ ਮੈਂ ਉਹ ਗੀਤ ਵੀ ਸੁਣਾਇਆ ਸੀ, ਆਲੇ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ। ਅੱਜ ਧੀਆਂ ਤੇ ਗੱਲ ਚੱਲਦੀ, ਜੇ ਟਾਈਮ ਨਹੀਂ ਹੈ ਤਾਂ ਠੀਕ, ਨਹੀਂ ਤੇ 2 ਲਾਈਨਾਂ। ਜੀ ਤੁਸੀਂ ਪਲੀਜ਼ ਜ਼ਰੂਰ ਸੁਣਾਓ, ਬਸ ਤੁਹਾਡੇ ਤੋਂ ਬਾਅਦ ਪਰਮਜੀਤ ਜੀ ਨੇ ਜ਼ਰੂਰ ਕੁਝ ਸਾਂਝਾ ਕਰੋ। ਸਾਡਾ ਵੀ ਜੀ ਕਰਦਾ ਅਮੜੀਏ ਨੀ ਬੱਜਣ ਬਾਬੁਲ ਬੂਹੇ ਸੇ, ਆਵਣ ਖੁਸਰੇ ਲੈਣ ਵਧਾਈਆਂ ਨੀ ਅੰਮੀਏ ਦੇ। ਸਾਡਾ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ, ਸਾਡਾ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ, ਚੰਦਰਾ ਜਗ ਗਾਉਣ ਦਿੰਦਾ ਨਹੀਂ। ਪੁੱਤਰਾਂ ਤੋਂ ਪਹਿਲਾਂ ਧੀਆਂ, ਪੁੱਤਰਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਮਗਰੋਂ ਕੋਈ ਹੋਣ ਦਿੰਦਾ ਨਹੀਂ। ਵਾਹ 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 ਵਾਹ, ਕਿਆ ਕਹਿਣੇ। ਤੀਜੇ ਮਹੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨਿਜਾਰੀ, ਵਾਰੇ ਜਾਣਾ ਜਿੰਨੇ ਲੈਣਾ ਲਿਖੀਆਂ। ਤੀਜੇ ਮਹੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨਿਜਾਰੀ, ਸਾਰਾ ਟੱਬਰ ਪੜੇ ਰਿਪੋਰਟਾਂ ਖੋ ਕੇ ਵਾਰੋ ਵਾਰੀ, ਟੱਬਰ ਸਾਰਾ ਪੜੇ ਰਿਪੋਰਟਾਂ ਖੋ ਕੇ ਵਾਰੋ ਵਾਰੀ, ਕੁੱਖ ਦੇ ਵਿੱਚ ਮਾਰ ਮਕਾਉਂਦਾ ਸਾਨੂੰ ਇੱਕ ਡਾਕਟਰ ਮਾਂ, ਕੁੱਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ, 2 ਘੜੀਆਂ ਜੀਣ ਦਿੰਦਾ ਨਹੀਂ। ਵਾਹ ਵਾਹ। ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਮਗਰੋਂ ਕੋਈ ਖੋਣ ਦਿੰਦਾ ਨਹੀਂ। ਪੂਰਾ ਨਹੀਂ ਮੈਂ ਸੁਣਾਉਣਾ, ਮੈਂ ਬਸ ਵੰਗੀ ਸੁਣਾਉਣੀ ਸੀ। ਮੱਲੀ ਸਾਹਿਬ ਇੱਕ ਆਖਰੀ ਲਾਈਨ, ਆਖਰੀ ਗੱਲ ਮੈਂ ਭੈਣ ਪਰਮਜੀਤ ਨੂੰ ਸੰਬੋਧਨ ਕਰਕੇ ਕਹਿ ਰਿਹਾ। ਭੈਣ ਜੀ ਪਰਮਜੀਤ, ਸਾਰੇ ਸਰੋਤਿਓ ਜੀ ਕਹਿੰਦੇ ਨੇ ਕਿ ਜੇ ਕਿਤੇ ਧੀਆਂ ਦੀ ਜ਼ਿੰਮੇਵਾਰੀ 100% ਮਾਪਿਆਂ ਨੂੰ ਸਮਝਦੀ, ਪੁੱਤਰਾਂ ਦੇ ਥਾਂ ਧੀਆਂ ਨੂੰ ਦੇ ਦਿੱਤੀ ਜਾਵੇ, ਦੁਨੀਆ ਦੇ ਸਾਰੇ ਬਿਰਧ ਘਰ ਬੰਦ ਹੋ ਜਾਣ। ਹਾਏ 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 ਹਾਏ, ਵਾਹ ਜੀ ਵਾਹ, ਵਾਹ ਜੀ ਵਾਹ।
ਜਿਹੜੇ ਵੱਡਿਆਂ ਨੂੰ ਸਾਂਭਣ ਵਾਲੇ ਕੇਅਰ ਸੈਂਟਰ ਨੇ, ਬਿਰਧ ਘਰ ਨੇ, ਉਹ ਸਾਰੇ ਬੰਦ ਹੋ ਜਾਣਗੇ। ਮੈਂ ਦਾਅਵੇ ਨਾਲ ਕਹਿੰਦਾ ਜੇ 100% ਗਾਰੰਟੀ ਪੁੱਤਰਾਂ ਦੀ ਥਾਂ ਤੇ ਧੀਆਂ ਨੂੰ ਦੇ ਦਿੱਤੀ ਜਾਵੇ। ਆਹ ਇਹ ਗੱਲ ਕਹਿਣੀ। ਥੈਂਕ ਯੂ ਰਣਜੀਤ ਜੀ। ਜਸਪਾਲ ਸਿੰਘ ਵਿਰਕ ਜੀ ਤੁਹਾਡੇ ਵਾਸਤੇ ਬਹੁਤ ਸਾਰੀ ਦਾਤ ਭੇਜ ਰਹੇ ਔਰ ਕਹਿ ਰਹੇ ਕਿ ਮਾਣ ਆ ਤੁਹਾਡੇ ਤੇ। ਥੈਂਕ ਯੂ ਜੀ, ਥੈਂਕ ਯੂ ਜਸਪਾਲ ਸਿੰਘ, ਥੈਂਕ ਯੂ, ਲਵ ਯੂ ਮੇਰੇ ਵੀਰ। ਥੈਂਕ ਯੂ, ਧੰਨਵਾਦ ਤੁਹਾਡਾ ਰਣਜੀਤ ਸਿੰਘ ਜੀ।